ਭਈ ਇਹ ਧਰਤੀ ਮੈਂ ਗੋਡੀ ਬੀਜੀ, ਇਹ ਧਰਤੀ ਮੈਂ ਵਾਈ, ਪਰ ਇੱਕ ਬੁਰਕੀ ਵੀ ਰੋਟੀ ਦੀ ਅਸਾਨਾ ਦੰਦੀ ਲਾਈ, ਤੇ ਮਰ ਮਰ ਕੇ ਮੈਂ ਹਾੜੀ ਬੀਜੀ, ਭਰ ਭਰ ਬੌਲ ਮੈਂ ਲਾਏ, ਤੇ ਕਣਕਾਂ ਮੇਰੇ ਖੇਤ ਦੀਆਂ ਲੈ ਗਏ ਪੁੱਤ ਪਰਾਏ। ਅੰਨਾ ਰਾਜ ਮੁੰਜ ਕਟੀਂਦਾ, ਅੰਧ ਰਾਜਾ ਬੇਦਾਦ ਨਗਰੀ, ਵੀ ਉੱਥੇ ਕੋਈ ਦਾਦ ਫਰਿਆਦ ਹੀ ਨਹੀਂ ਸੁਣਦਾ। ਹਾਂਜੀ, ਜ਼ੁਲਮ ਹੀ ਇੰਨਾ ਕਿ ਉਹਨਾਂ ਜੋ ਵੀ ਕਰਨਾ, ਜਿਹੜਾ ਵੀ ਹੁਕਮ ਦੇਣਾ ਜ਼ੁਲਮ ਦਾ ਹੀ ਦੇਣਾ। ਤੁਹਾਡਾ ਆਰਡਰ ਹਾਂਜੀ ਲੋਹੇ ਦਾ ਗਾਡਰ, ਏਡਾ ਮੇਰੇ ਵਾਸਤੇ ਇਹ ਤਗੜਾ ਹੁਕਮ ਹੈ ਔਰ ਇਹ ਸਖਤ ਹੁਕਮ ਹੈ ਮੇਰੇ ਵਾਸਤੇ ਕਿ ਮੈਂ ਇਹਨੂੰ ਕਿਸੇ ਸੂਰਤ ਟਾਲ ਨਹੀਂ ਸਕਦਾ। ਵਾਹ ਵਾਹ। ਤੋ ਰੰਡੀ ਰੋਣਾ ਹੋਏ ਜਿਹੜਾ ਮਤਲਬ ਹਰ ਵੇਲੇ ਹੀ ਉਹ ਮਤਲਬ ਹੈ ਕਿ ਘਰ ਦੇ ਵਿੱਚ ਚਿੰਤਾ ਪਾਈ ਰੱਖ, ਕਿਉਂਕਿ ਉਹ ਬਾਰ-ਬਾਰ ਗੱਲ ਤੇ ਰੋ ਪੈਂਦੀ ਏ। ਇਸ ਵਾਸਤੇ ਉਹਨੂੰ ਆਂਦੇ ਨੇ ਕਿ ਤੂੰ ਕੀ ਰੰਡੀ ਰੋਣਾ ਪਾ ਛੜਿਆ। ਦੇਵੀ ਦਾ ਦਰਸ਼ਨ ਨਾਲੇ ਵੰਝਾਂ ਦਾ ਵਪਾਰ, ਵਣਜ ਵੱਟਾ ਆਪਣਾ ਕਰ ਲਵਾਂਗੇ, ਤੇ ਦੂਜੀ ਗੱਲ ਇਹ ਕਿ ਦੇਵੀ ਦੇ ਵੀ ਮੱਥਾ ਟੇਕ ਲਵਾਂਗੇ। ਜਿਹੜੇ ਕੰਮ ਵਿੱਚ ਇੱਕ ਥਾਂ ਤੇ ਗਿਆ ਦੋ ਫਾਇਦੇ ਹੋ ਜਾਣ। ਵਾਹ ਵਾਹ। ਹਾਂਜੀ, ਉਹਨੂੰ ਆਂਦੇ ਨੇ ਕਿ ਮਤਲਬ ਉੱਥੇ ਅਖਾਣ ਬੋਲਿਆ ਜਾਂਦਾ, ਭੱਜੀਆਂ ਬਾਹਾਂ ਔੜਕ ਗੱਲ ਨੂੰ ਹੀ ਆਉਂਦੀਆਂ ਨੇ, ਤੇ ਉਹਦੇ ਤੇ ਕੋਈ ਮੁਸ਼ਕਲ ਵੇਲਾ ਆਏ ਤੇ ਉਹਦੇ ਜਿਹੜੇ ਨਿਕਦੇ ਨੇ ਨਾ, ਪਹਿਲਾਂ ਉਹ ਹੀ ਉਹਦੇ ਤੇ ਬੌੜਦੇ ਨੇ, ਤੇ ਉਹ ਹੀ ਉਹਦੇ ਅਸਲ 'ਚ ਕੰਮ ਆਉਂਦੇ ਨੇ। ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ, ਉਹ ਜਿਹਨੂੰ ਅੰਗਰੇਜ਼ੀ 'ਚ 11th ਆਵਰ ਆਂਦੇ ਨੇ, ਉਹਦੇ 'ਚ ਆ ਕੇ ਤੇ ਯਕਦਮ ਉਹਨੂੰ ਮਤਲਬ ਉਹ ਬਦਲਣਾ ਪੈ, ਜਾਂ ਉਹਦੀ ਉਹ ਗੱਲ ਪੂਰੀ ਨਾ ਹੋਏ, ਤੇ ਫਿਰ ਉਹੀ ਗੱਲ ਹੈ ਕਿ ਮੂੰਹ ਤੇ ਮੱਖੀ ਬਹਿ ਗਈ, ਬਣੀ ਬਣਾਤੀ ਰਹਿ ਗਈ ਤੇ ਮੂੰਹ ਤੇ ਮੱਖੀ। ਸ਼ੁਰੂ ਖੁਦਾ ਦੇ ਨਾਮੋਂ, ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ, ਅੰਤ ਹਿਸਾਬ ਨਾ ਕੋਈ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਹਾਂ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਸ਼ੇਅਰ ਵੀ ਕਰਿਆ ਕਰੋ, ਤੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਪਿਆਰੇ ਵੇਖਣ ਵਾਲਿਓ, ਹੁਸ਼ਿਆਰਪੁਰ ਭਾਰਤ ਤੋਂ ਸਾਡੇ ਬੜੇ ਹੀ ਪਿਆਰੇ, ਸਾਡੇ ਬੜੇ ਮੋਹਸਨ, ਸਾਡੇ ਬੜੇ ਪੱਕੇ ਤੇ ਪੀਡੇ ਦਰਸ਼ਕ ਹਰਜਿੰਦਰ ਸਿੰਘ ਜੀ, ਤੇ ਇਸਲਾਮਾਬਾਦ ਪਾਕਿਸਤਾਨ ਤੋਂ ਸਾਡੇ ਪਿਆਰੇ ਵਿਊਅਰ ਲੁਕਮਾਨ ਚੀਮਾ ਜੀ, ਉਹਨਾਂ ਨੇ ਸਾਨੂੰ ਕੁਝ ਅਸ਼ਆਰ ਭਿਜਵਾਏ ਨੇ ਤੇ ਸਾਥੋਂ ਪੁੱਛਿਆ ਹੈ ਕਿ ਇਹ ਕਿਸ ਸ਼ਾਇਰ ਦੇ ਸ਼ੇਰ ਨੇ। ਸਾਹਿਬੋ, ਜਿਹੜੇ ਸ਼ੇਰ ਇਹਨਾਂ ਸਾਡਿਆਂ ਮਿੱਤਰਾਂ ਨੇ ਭਿਜਵਾਏ ਨੇ ਉਹ ਤੁਹਾਡੀ ਖਿਦਮਤ ਦੇ ਵਿੱਚ ਮੈਂ ਪੇਸ਼ ਕਰਨ ਲੱਗਾ। ਸ਼ੇਰ ਇਸ ਤਰ੍ਹਾਂ ਨੇ ਭਈ, ਇਹ ਧਰਤੀ ਮੈਂ ਗੋਡੀ ਬੀਜੀ, ਇਹ ਧਰਤੀ ਮੈਂ ਵਾਈ, ਪਰ ਇੱਕ ਬੁਰਕੀ ਵੀ ਰੋਟੀ ਦੀ ਅਸਾਂ ਨਾ ਦੰਦੀ ਲਾਈ, ਤੇ ਮਰ ਮਰ ਕੇ ਮੈਂ ਹਾੜੀ ਬੀਜੀ, ਭਰ ਭਰ ਬੌਲ ਮੈਂ ਲਾਏ, ਤੇ ਕਣਕਾਂ ਮੇਰੇ ਖੇਤ ਦੀਆਂ ਲੈ ਗਏ ਪੁੱਤ ਪਰਾਏ। ਸਾਹਿਬੋ, ਅਸੀਂ ਤੁਹਾਡੀ ਖਿਦਮਤ ਦੇ ਵਿੱਚ ਬੜੇ ਫਖਰ ਦੇ ਨਾਲ ਇਹ ਅਰਜ਼ ਕਰਨਾ ਚਾਹੁੰਦੇ ਹਾਂ ਕਿ ਇਹ ਸ਼ਾਇਰ ਨਹੀਂ, ਇਹ ਸ਼ਾਇਰਾ ਦੇ ਸ਼ੇਰ ਨੇ, ਤੇ ਉਹਨਾਂ ਸ਼ਾਇਰਾ ਦਾ ਨਾਂ ਸੀ ਅਮਰਤਾ ਪ੍ਰੀਤਮ। ਗੁਜਰਾਂਵਾਲਾ ਪਾਕਿਸਤਾਨ ਦੇ ਵਿੱਚ ਪੈਦਾ ਹੋਈਆਂ, ਤੇ ਨੌਜਵਾਨੀ ਦੀ ਉਮਰ ਦੇ ਵਿੱਚ ਸਨ ਕਿ ਜਦੋਂ ਵੰਡ ਹੋ ਗਈ ਤੇ ਫਿਰ ਉਹ ਇੰਡੀਆ ਸੁਧਾਰ ਗਈਆਂ। ਪੰਜਾਬੀ ਜ਼ੁਬਾਨੋਂ ਅਦਬ ਦੀ ਇੱਕ ਇਨਕਲਾਬੀ ਸ਼ਾਇਰਾ ਦੇ ਤੌਰ ਦੇ ਉੱਤੇ ਉਹਨਾਂ ਨੂੰ ਮੰਨਿਆ ਜਾਂਦਾ ਹੈ। ਬਹੁਤ ਵੱਡੀਆਂ ਸ਼ਾਇਰਾ ਸਨ, ਤੇ ਜਿੰਨੀਆਂ ਉਹ ਭਾਰਤ ਦੀਆਂ ਸ਼ਾਇਰਾ ਸਨ,
ਉਨੀਆਂ ਹੀ ਪਾਕਿਸਤਾਨ ਦੀਆਂ ਵੀ ਸਨ, ਕਿਉਂਕਿ ਪਾਕਿਸਤਾਨ ਉਹਨਾਂ ਦੀ ਜੰਮਣ ਪੋਇਮ। ਸ਼ਿਵ ਕੁਮਾਰ ਬਟਾਲਵੀ ਜੀ ਜਿਹੜੇ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਦੇ ਪੰਜਾਬੀ ਜ਼ੁਬਾਨੋਂ ਅਦਬ ਦੇ ਬਹੁਤ ਵੱਡੇ ਅਜੋਕੇ ਸਮੇਂ ਦੇ ਸ਼ਾਇਰ ਮੰਨੇ ਜਾਂਦੇ ਨੇ, ਉਹ ਵੀ ਪਾਕਿਸਤਾਨੀ ਸਨ। ਯਾਨੀ ਕਿ ਪੈਦਾਇਸ਼ ਉਹਨਾਂ ਦੀ ਵੀ ਨਾਰੋਵਾਲ ਦੇ ਇਲਾਕੇ ਸ਼ਕਰਗੜ੍ਹ ਦੇ ਵਿੱਚ ਹੋਈ। ਉੱਥੇ ਲਾਗੇਲਾ ਇੱਕ ਪਿੰਡ ਸੀ, ਉੱਥੇ ਉਹ ਪੈਦਾ ਹੋਏ। ਬੜਾ ਪਿੰਡ ਜਸਪਾਲ ਉਹਦਾ ਨਾਂ ਸੀ। ਇਸੇ ਤਰ੍ਹਾਂ ਹੀ ਅਮਰਤਾ ਪ੍ਰੀਤਮ ਜੀ ਤੇ ਗੁਜਰਾਂਵਾਲਾ ਸ਼ਹਿਰ ਦੇ ਮੁਹੱਲਾ ਗੁਰੂ ਨਾਨਕਪੁਰਾ ਦੇ ਵਿੱਚ ਪੈਦਾ ਹੋਈਆਂ ਸਨ। ਬਾਅਦ ਅਜ਼ਾਂ ਇਹ ਦੋਵੇਂ ਵੱਡੇ ਪੰਜਾਬੀ ਦੇ ਸ਼ਾਇਰ ਇੰਡੀਆ ਚਲੇ ਗਏ। ਇਹ ਜਿਹੜੇ ਸ਼ੇਰ ਸਾਨੂੰ ਸਾਡੇ ਮਿੱਤਰਾਂ ਨੇ ਅੱਜ ਭਿਜਵਾਏ ਨੇ ਤੇ ਅਸਾਂ ਤੁਹਾਡੇ ਹਜ਼ੂਰ ਪੜ੍ਹੇ ਨੇ, ਇਹ ਅਮਰਤਾ ਪ੍ਰੀਤਮ ਜੀ ਦੇ ਨੇ। ਸਾਹਿਬੋ, ਤੁਹਾਡੇ ਭਿਜਵਾਏ ਹੋਏ ਸਵਾਲ ਤੇ ਅਖਾਣ ਤੇ ਦੋੜੇ ਲੈ ਕੇ ਆਓ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਬਾਬਾ ਜੀ ਦੇ ਕੋਲ ਜਾ ਕੇ ਤੇ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀ। अस्सलामुअलैकुम जनाबे अली जी। वालेकुम सलाम जनाब डॉक्टर साहब, खैरियाँ हो जी? बिस्मिल्लाह जी, सत बिस्मिल्लाह जी। बड़ी मेहरबानी मेरी सरकार। अच्छा हजूर, अज गुजारिश है वे जी जी भी जी साडे एक बड़े ही प्यारे दर्शक जी 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 चढ़दे पंजाब तो जी 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 साडे हमसाया मुल्क भारत तो हाँ जी हाँ बाबा जी बख्शीश सिंह, हाँ जी हाँ जी, माशाल्लाह जी, बड़ी वड्डी शख्सियत, बड़ी बड़े पढ़े इल्मी लिखे बंदे अदबी, ने। हाँ जी, बड़े ज्ञानी जी। हाँ जी हाँ जी ਉਹਨਾਂ ਜਨਾਬ ਇੱਕ ਤਾਂ ਸਲਾਮ ਕਹੀਏ, जी वाले ਉਹ ਸਾਡੇ ਸਾਰੇ ਵਲੌਗਸ ਵੇਖਦੇ ਨੇ, ਬੜਾ ਹੌਸਲਾ ਅਫਜ਼ਾਈ ਕਰਦੇ ਨੇ, ਜੀ। ਬੜੀਆਂ ਬੜੀਆਂ ਸੋਹਣੀਆਂ ਤਜਵੀਜ਼ਾਂ ਸਰ ਦਿੰਦੇ ਨੇ। ਉਹਨਾਂ ਅਖਾਣ ਇੱਕ ਭਿਜਵਾਇਆ। ਮੈਂ ਕਿਹਾ ਅੱਜ ਦੀ ਗੱਲਬਾਤ ਦਾ ਮੁੱਢ ਬਾਬਾ ਜੀ ਤੋਂ ਬੰਨੀਏ। जी जी ਮੁਕੱਦਰਾਂ ਵਾਲੇ ਬੰਦੇ ਨੇ ਸਰ, ਬਰਕਤਾਂ ਵਾਲੇ। जी जी ਅਖਾਣ ਇਸ ਤਰ੍ਹਾਂ ਹੈ, ਬਾਬਾ ਜੀ ਉਹ ਆਖਦੇ ਨੇ ਵੀ ਅੰਨਾ ਰਾਜ ਮੁੰਜ ਘਟੀਂਦਾ। ਇਹਦੇ ਚ ਦੱਸਿਆ ਗਿਆ ਕਿ ਜਿਹੜਾ ਬਾਦਸ਼ਾਹ ਹੁੰਦਾ ਨਾ, ਜੀ ਜੀ, ਬਾਦਸ਼ਾਹ ਨੂੰ ਜਿਹੜੀ ਉਹਦੀ ਖਲਕਤ ਹੈ ਨਾ, ਮਖਲੂਕ ਹੈ, ਜਨਤਾ ਹੈ, ਰਿਆਇਆ, ਆ ਰਾਇਆ ਜਿਹਨੂੰ ਅਸੀਂ ਆਨੇ ਆ, ਜਨਤਾ ਵੀ ਮਖਲੂਕ ਵੀ, ਜੀ ਜੀ, ਉਹਨਾਂ ਨੂੰ ਆਪਣੇ ਬੱਚਿਆਂ ਨਾਲੋਂ ਵੱਧ ਕੇ ਉਹਨਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵਾਹ ਵਾਹ ਵਾਹ। ਅੱਛਾ, ਔਰ ਉਹ ਮਤਲਬ ਹੈ ਕਿ ਹਰ ਇੱਕ ਦਾ ਮਤਲਬ ਫਿਕਰ ਕਰਕੇ, ਜਿਸ ਤਰ੍ਹਾਂ ਪੁਰਾਣਿਆਂ ਕਿੱਸਿਆਂ ਕਹਾਣੀਆਂ 'ਚ ਅਸਾਂ ਸੁਣਿਆ ਵੀ ਹੈ ਕਿ ਕਈ ਬਾਦਸ਼ਾਹ ਭੇਸ ਵਟਾ ਕੇ ਜੀ ਰਾਤ ਨੂੰ ਗਲੀਆਂ ਬਾਜ਼ਾਰਾਂ 'ਚ ਫਿਰਦੇ ਹੁੰਦੇ ਸਨ ਜੀ ਤੇ ਲੋਕਾਂ ਦਾ ਹਾਲ ਚਾਲ, ਹਾਲ ਹਵਾਲਾ ਵੇਖਣਾ ਕਿ ਕੀ ਹੈ, ਉਹਨਾਂ ਦੀ ਇਮਦਾਦ ਵੀ ਕਰਨੀ ਜੀ। ਤੇ ਉਹ ਜਿਹੜੇ ਬਾਦਸ਼ਾਹ ਸਨ ਨਾ ਜੀ, ਹਾਕਮ ਜਿਹੜਾ, ਇਹਨੂੰ ਪ੍ਰਜਾਪਤ ਵੀ ਆਂਦੇ ਨੇ। ਹਾਂਜੀ ਜੀ, ਪ੍ਰਜਾਪਤ ਦਾ ਮਤਲਬ ਪ੍ਰਜਾ ਮਖਲੂਕ ਦੀ ਇੱਜ਼ਤ ਹੈ। ਆਹਾ, ਮਖਲੂਕ ਦੀ ਇੱਜ਼ਤ ਹੈ ਜੀ। ਔਰ ਉਹਨੂੰ ਛੱਤਰ ਛਾਂ ਵਾਲਾ ਛੱਤਰ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਜੀ ਜੀ ਜੀ। ਤੇ ਜਿਹੜਾ ਰਾਜ ਜਾਂ ਰਾਜਾ ਅੰਨਾ ਹੋਵੇ, ਜੀ, ਇੱਕ ਤੇ ਉਂਝ ਅੰਨੇ ਹੁੰਦੇ ਨੇ, ਕੁਝ ਅਕਲੋਂ ਫਿਕਰੋਂ ਅੰਨੇ ਹੁੰਦੇ ਨੇ, ਜੀ ਜੀ, ਉਹ ਫਿਰ ਜ਼ੁਲਮ ਨਾਲ ਉਹ ਸਮਝਦੇ ਨੇ ਕਿ ਮੈਂ ਸਾਰਾ ਕੰਮ ਕਰ ਲਵਾਂਗਾ। ਹਾਂ, ਹਾਂਜੀ, ਜਿਹੜਾ ਅੱਗੇ ਠੀਕ ਨਹੀਂ ਹੁੰਦਾ, ਔਰ ਉਹ ਜਿਹੜੇ ਗਰੀਬ ਲੋਕ ਨੇ ਉਹਨਾਂ ਨਾਲ ਉਹ ਹਾਲ ਕਰਦੇ ਨੇ ਜਿਵੇਂ ਅਸੀਂ ਮੁੱਢੀ ਦੇ ਉੱਤੇ ਰੱਖ ਕੇ ਤੇ ਮੁੰਜ ਮੁੰਗਲੀ ਉਹਦੇ ਨਾਲ ਕੁੱਟਨੇ ਆ ਨਾ। ਹਾਂਜੀ, ਤੇ ਮੁੰਜ ਕੁੱਟ ਕੇ ਜਿਹਦਾ ਵਾਣ ਮਤਲਬ ਇਹ ਆ ਕਿ ਬਣਾਈਦਾ ਸੀ। ਹਾਂਜੀ ਹਾਂਜੀ, ਤੇ ਉਹ ਬੜਾ ਬਰੀਕ ਕਰਨਾ ਪੈਂਦਾ ਸੀ। ਉਹ ਕਾਨਿਆਂ ਦੇ ਜਿਹੜੇ ਨੇ ਨਾ, ਉਹਨਾਂ ਦੀਆਂ ਉਹ ਤੀਲੀਆਂ ਜੀ ਨੂੰ ਕੁੱਟ ਕੁੱਟ ਕੇ ਬਰੀਕ ਸਰ, ਉਹ ਬੜਾ ਮੁਸ਼ੱਕਤ ਵਾਲਾ ਕੰਮ ਸੀ ਔਰ ਬੜਾ ਮੁਸ਼ੱਕਤ ਵਾਲਾ ਸੀ। ਤੇ ਜਿਹੜਾ ਮਤਲਬ ਜਿਹੜੇ ਅੰਨੇ ਬਾਦਸ਼ਾਹ ਨੇ, ਜਿਹੜੇ ਇਹਨੂੰ ਉਰਦੂ 'ਚ ਵੀ ਆਂਦੇ ਨੇ ਅੰਧ ਰਾਜਾ ਬੇਦਾਦ ਨਗਰੀ, ਅੰਧ ਰਾਜਾ ਬੇਦਾਦ ਨਗਰੀ, ਵੀ ਉੱਥੇ ਕੋਈ ਦਾਦ ਫਰਿਆਦ ਹੀ ਨਹੀਂ ਸੁਣਦਾ। ਹਾਂਜੀ, ਜ਼ੁਲਮ ਹੀ ਇੰਨਾ ਕਿ ਉਹਨਾਂ ਜੋ ਵੀ ਕਰਨਾ, ਜਿਹੜਾ ਵੀ ਹੁਕਮ ਦੇਣਾ ਜ਼ੁਲਮ ਦਾ ਹੀ ਦੇਣਾ ਜੀ। ਔਰ ਪਬਲਿਕ ਨੂੰ ਆਖਣਾ ਕਿ ਇਹਨਾਂ ਨੂੰ ਮਾਰ ਦਿਓ, ਇਹਨਾਂ ਦੀ ਇੰਝ ਕਰ ਦਿਓ, ਕੋਈ ਮੇਰੇ ਸਾਹਮਣੇ ਕੂਏ ਨਾ, ਹਾਂਜੀ, ਕੋਈ ਮਤਾਲਬਾ ਨਾ ਸਾਹਮਣੇ ਮੇਰੇ ਆ ਕੇ ਕਰੇ ਜੀ। ਹਾਲਾਂਕਿ ਇੱਕ ਬਾਦਸ਼ਾਹ ਦਾ ਇਕੱਠੀ ਤੌਰ ਤੇ ਕੰਮ ਨਹੀਂ। ਹਾਂਜੀ, ਉਹਨੂੰ ਸਾਰਿਆਂ ਦੇ ਦੁੱਖ ਦਰਦ ਦਾ ਭਾਈਵਾਲ ਹੋਣਾ ਚਾਹੀਦਾ। ਔਰ ਜਿਹੜੀ ਵੀ ਜਨਤਾ ਹੈ, ਜ਼ਾਹਰ ਹੈ ਉਹ ਉਹਨਾਂ ਦਾ ਬਾਦਸ਼ਾਹ ਹੈ, ਉਹਨਾਂ ਦਾ ਰਾਜਾ ਹੈ, ਉਹਨਾਂ ਦਾ ਹਾਕਮ ਹੈ। ਹਾਂਜੀ, ਤੇ ਉਹ ਇਹਦੇ ਬਾਰੇ ਜਿਹੜਾ ਦੱਸਿਆ ਵੀ ਜਿਹੜਾ ਬੰਦਾ ਅਕਲੋਂ ਫਿਕਰੋਂ ਵਿਹਲਾ ਹੁੰਦਾ ਨਾ, ਉਹ ਫਿਰ ਇਸ ਤਰ੍ਹਾਂ ਨਾਇਨਸਾਫੀ ਕਰਦਾ। ਉਹ ਦੱਸਦੇ ਨੇ, ਇਹਦੇ ਨਾਲ ਜੁੜੀ ਹੋਈ ਇੱਕ ਗੱਲ ਹੈ
ਉਹ ਇੱਕ ਗੁਰੂ ਤੇ ਇੱਕ ਚੇਲਾ ਕਿਤੇ ਗਏ, ਕਿਤੇ ਨਿੱਕੀਆਂ ਨਿੱਕੀਆਂ ਸ਼ਾਹੀਆਂ ਹੁੰਦੀਆਂ ਹਨ ਪੁਰਾਣੇ ਜ਼ਮਾਨੇ 'ਚ, ਰਾਜੇ ਹੁੰਦੇ ਸਨ ਜੀ ਉਹ ਉੱਥੇ ਗਏ ਤੇ ਉਹਨਾਂ ਵੇਖਿਆ ਤੇ ਇੱਕੋ ਹੀ ਹਰ ਸ਼ੈ ਦਾ ਇੱਕੋ ਹੀ ਭਾਅ। ਜੀ ਉਹ ਰਾਜੇ ਨੇ ਜਿਹਦਾ ਵਧਾਇਆ ਵੀ ਘਿਓ ਵੀ ਕਿਲੋ ਰੁਪਈਏ ਦਾ ਮਤਲਬ ਸੇਰ, ਤੇ ਖੰਡ ਵੀ ਰੁਪਈਏ ਦੀ ਸੇਰ, ਤੇ ਮਿਰਚਾਂ ਵੀ ਰੁਪਈਏ ਦੀਆਂ ਸੇਰ ਜਾਂ ਪੈਸੇ ਦੀਆਂ ਸੇਰ, ਜੋ ਵੀ ਆ ਸੀ ਜੀ ਯਾਨੀ ਹਰ ਸ਼ੈ ਦਾ ਇੱਕੋ ਭਾਅ। ਉਹ ਚੇਲਾ ਗੁਰੂ ਨੂੰ ਆਂਦਾ ਵੀ ਜੀ ਇਹ ਇੱਥੇ ਤੇ ਗੁਰੂ ਜੀ ਬੜਾ ਮੌਜ ਹੈ ਜੀ, ਵੇਖੋ ਜੀ ਘਿਓ ਤੇ ਐਡੀਆਂ ਐਡੀਆਂ ਸਾਰੀਆਂ ਛਾਵਾਂ ਜਿਹੜੀਆਂ ਨੇ ਸਸਤੀਆਂ ਹੀ ਬੜੀਆਂ ਨੇ, ਕੀ ਮਹਿੰਗੀ ਤੇ ਹਾਂਜੀ। ਕੀ ਸਸਤੀ, ਸਾਰੀਆਂ ਇੱਕੋ ਹੀ ਭਾਅ। ਇੱਕੋ ਹੀ ਭਾਅ ਨੇ। ਤੇ ਉਹਨੇ ਗੁਰੂ ਨੇ ਆਖਿਆ ਉਹ ਬੇਵਕੂਫਾ ਇੱਥੋਂ ਟੁਰ ਚੱਲੀਏ, ਇੱਥੇ ਕੋਤੇ ਘੋੜੇ ਦਾ ਫਰਕ ਕੋਈ ਨਹੀਂ, ਤੇ ਜਿੱਥੇ ਕੋਤੇ ਘੋੜੇ ਦਾ ਫਰਕ ਨਾ ਹੋਵੇ ਉਥੇ ਨਹੀਂ ਰਹਿਣਾ ਚਾਹੀਦਾ। ਹਾਂਜੀ ਪਰ ਉਹ ਚੇਲਾ ਜਿਹੜਾ ਉਹ ਮਤਲਬ ਇਹ ਕਿ ਨਾ ਮੰਨਿਆ, ਅਖੀਰ ਗੁਰੂ ਵੀ ਜ਼ਾਹਰ ਹੈ ਉਹਨੇ ਪਰਨੇ ਪੈ ਕੇ ਉਹਦੇ ਹੀ ਰਹਿਣਾ ਸੀ, ਹਾਂਜੀ। ਉਹਦਾ ਸੇਵਾਕਾਰ ਵੀ ਸੀ ਜੀ ਜੀ ਉਹਨੇ ਆਖਿਆ ਨਾਲੇ ਅਖੀਰ ਵੇਖ ਲੈ ਜੀ। ਉਹਨੇ ਵੇਖਿਆ ਤੇ ਉਹ ਜੀ ਖਾਂਦੇ ਸੋਹਣਾ ਚੰਗੀ ਖੁਰਾਕ ਖਾ ਖਾ ਕੇ ਦੋਵੇਂ ਗੁਰੂ ਤੇ ਚੇਲਾ ਚੰਗੇ ਫਿੱਟ ਗਏ ਦਿਨਾਂ ਦੇ ਵਿੱਚ, ਸੂਤਰ ਗਏ। ਚੰਗੇ ਸੂਤਰ ਗਏ ਜੀ। ਉਹ ਕੋਈ ਉਹਨਾਂ ਦਿਨਾਂ ਜਿੰਨਾ ਇੱਕ ਸ਼ਹਿਰ 'ਚ ਕਤਲ ਹੋ ਗਿਆ। ਅੱਛਾ। ਉਹ ਕਤਲ ਹੋ ਗਿਆ ਤੇ ਉਹ ਕਤਲ ਜਦੋਂ ਹੋ ਗਿਆ ਤੇ ਉਹ ਜਨਾਬ ਉਹਨੂੰ ਬਾਦਸ਼ਾਹ ਦੇ ਪੇਸ਼ ਕੀਤਾ ਗਿਆ, ਤੂੰ ਕਤਲ ਕਿਉਂ ਕੀਤਾ? ਉਹ ਆਂਦਾ ਜੀ ਮੈਂ ਮਾੜਾ ਸਾਂ ਤੇ ਮਤਲਬ ਇਹ ਹੈ ਕਿ ਮੇਰੇ ਕੋਲ ਮੈਨੂੰ ਇਹ ਮੇਰਾ ਹੱਕ ਖੋਂਦਾ ਸੀ ਤੇ ਮੈਂ ਇਹਨੂੰ ਮਾਰ ਛੜਿਆ। ਅੱਛਾ, ਉਹਨਾਂ ਵੇਖਿਆ ਤੇ ਉਹਦੀ ਧੌਣ ਨੂੰ ਨਾ ਹੈ ਵੀ ਮਾੜਾ ਜਿਹਾ ਸੀ, ਸ਼ਕਲੋਂ ਵੀ ਮਾੜਾ ਸੀ, ਉਹ ਜਿਹੜਾ ਫੰਦਾ ਉਹਨੇ ਬਣਾਇਆ ਸੀ ਨਾ ਉਹਦੀ ਧੌਣ ਨੂੰ ਪੂਰਾ ਹੀ ਨਾ ਆਇਆ। ਫਾਂਸੀ ਦਾ ਫਾਂਸੀ ਦਾ ਫੰਦਾ। ਉਹਨੇ ਆਖਿਆ ਇੱਕ ਬੰਦਾ ਤੇ ਫਾਹ ਦੇਣਾ ਨਾ ਜੀ, ਇੱਕ ਕਤਲ ਹੋਇਆ। ਕਤਲ ਹੋਇਆ। ਉਹਨੇ ਆਖਿਆ ਵੀ ਅੱਛਾ ਇੰਜ ਕਰੋ ਚੌਕ 'ਚ ਖਲੋ ਜਾਓ ਤੇ ਜਿਹਦੀ ਧੌਣ ਨੂੰ ਪੂਰਾ ਆਉਂਦਾ ਨਾ ਉਹਨੂੰ ਦੇ ਲਓ, ਇੱਕ ਬੰਦਾ ਹੀ ਫਾਹ ਲਾਣਾ ਨਾ ਲਾ ਦਿਓ। ਲਾ ਦਿਓ। ਉਹ ਕਿਤੇ ਨਾ ਉਹ ਗੁਰੂ ਦੇ ਚੇਲਾ ਬਾਬਾ ਧੌਣਾ ਫਿੱਟੀਆਂ ਸਨ, ਚੰਗੇ ਜਵਾਨ ਤੇ ਖਾ ਖਾ ਕੇ ਚੋਬਰ ਬਣੇ ਜੀ। ਉਹਨਾਂ ਪਾ ਕੇ ਨਾ ਤੇ ਲੱਗੇ ਨਾ ਇੱਕ ਦੀ ਧੌਣ 'ਚ ਪਾਣ ਰਸਾ, ਤੇ ਉਹਨਾਂ ਆਖਿਆ ਵੀ ਇਹਨੂੰ ਪੂਰਾ ਆਏਗਾ। ਹੁਣ ਉਹ ਗੁਰੂ ਨੂੰ ਆਂਦਾ ਤੇ ਚੇਲਾ ਆਂਦਾ ਗੁਰੂ ਜੀ ਮਾਰੇ ਗਏ, ਹੁਣ ਕੀ ਬਣੇ ਸਾਡਾ? ਉਹਨੇ ਆਖਿਆ ਹੁਣ ਤੂੰ ਮੇਰੇ ਨਾਲ ਲੜ ਪਾਓ। ਉਹ ਹੁਣ ਲੜਨ ਡੈ ਪਏ, ਗੁਰੂ ਤੇ ਚੇਲਾ ਹੂਰੇ ਮਾਰਨ ਡੈ ਪਏ ਆਪਸ 'ਚ ਜੀ। ਉਹਨਾਂ ਫੜ ਕੇ ਆਖਿਓ ਕੀ ਹੋਇਆ ਜੇ? ਆਂਦਾ ਹੋਣਾ ਕੀ ਹੈ, ਜਿਹੜਾ ਇਸ ਵੇਲੇ ਫਾਹ ਲੱਗੇਗਾ ਨਾ ਸਿੱਧਾ ਜੰਨਤ 'ਚ ਜਾਏਗਾ, ਸਵਰਗਾਂ 'ਚ ਜਾਏਗਾ। ਅਸੀਂ ਤੇ ਇਸ ਵਾਸਤੇ ਵੀ ਮੈਂ ਨਾ ਮੈਨੂੰ ਲਾਓ। ਉਹ ਦੂਜਾ ਗੁਰੂ ਆਖੇ ਮੈਨੂੰ ਫਾਂਸੀ ਦਿਓ, ਆਖੇ ਚੇਲਾ ਆਖੇ ਮੈਨੂੰ ਪਹਿਲਾਂ ਦਿਓ। ਉਹ ਇਸ ਗੱਲ ਤੋਂ ਲੜਨ ਡੈ ਪਿਆ। ਉਹ ਨਾ ਬਾਦਸ਼ਾਹ ਨੇ ਪੁੱਛਿਆ ਉਹ ਇਹ ਗੱਲ ਕੀ? ਉਹਨੇ ਆਖੇ ਗੱਲ ਇਹ ਵਿੱਚ ਜਿਹੜਾ ਐਸ ਘੜੀ ਫਾਹੇ ਲੱਗੇਗਾ ਨਾ ਜੀ ਉਹ ਜੰਨਤ 'ਚ ਜਾਏਗਾ ਸਿੱਧਾ। ਹਾਂ, ਬਾਦਸ਼ਾਹ ਨੇ ਕਿਹਾ ਜੀ ਪਹਿਲਾਂ ਮੈਨੂੰ ਲਾਓ। ਉਹ ਜਾਨ ਛੁੱਟੀ, ਬਾਦਸ਼ਾਹ ਨੂੰ ਉਹਨਾਂ ਲਾਇਆ, ਪੂਰੀ ਮਖਲੂਕ ਦੀ ਜਾਨ ਛੁੱਟ ਗਈ। ਹਾਂਜੀ, ਤੋ ਹੈ ਤੇ ਹਾਸੇ ਵਾਲੀ ਗੱਲ, ਲੇਕਿਨ ਇਹਦੇ 'ਚ ਵੀ ਇੱਕ ਮਤਲਬ ਸਬਕ ਹੈ। ਹਾਂਜੀ ਹਾਂਜੀ ਹਾਂਜੀ, ਕਿ ਜਿਹੜਾ ਅੰਧਾ ਰਾਜਾ ਹੈ ਉਹਦੇ ਰਾਜ ਦੇ ਵਿੱਚ ਕਿਸੇ ਦੀ ਕੋਈ ਦਾਦ ਫਰਿਆਦ ਨਹੀਂ ਸੁਣੀ ਜਾਂਦੀ। ਵਾਹ ਲੋ ਜੀ ਪਿਆਰਿਓ, ਵੀ ਅੰਨਾ ਰਾਜ ਮੁੰਜ ਕਟੀਂਦਾ, ਯਾਨੀ ਜਦੋਂ ਕੋਈ ਜ਼ਾਲਮ ਬਾਦਸ਼ਾਹ ਜਿਹੜਾ ਨਾ ਜਿਹਨੂੰ ਦਿਸਦਾ ਹੀ ਕੱਖ ਨਹੀਂ, ਜਿਹੜਾ ਮੰਦੇ ਚੰਗੇ ਦੇ ਵਿੱਚ ਤਮੀਜ਼ ਹੀ ਨਹੀਂ ਕਰ ਸਕਦਾ, ਉਹਨੂੰ ਹੀ ਅੰਨਾ ਰਾਜਾ ਆਖਿਆ ਜਾ ਸਕਦਾ ਹੈ ਨਾ। ਵੀ ਰਾਜ ਤੇ ਉਹਨੂੰ ਮੁਯੱਸਰ ਹੈ ਤੇ ਉਹ ਬਾਦਸ਼ਾਹ ਬੈਠਾ ਤੇ ਉਹ ਤਖਤ ਦੇ ਉੱਤੇ ਵੇ, ਲੇਕਿਨ ਚੰਗੇ ਮੰਦੇ ਦੀ ਉਹਨੂੰ ਤਮੀਜ਼ ਹੀ ਕੋਈ ਨਹੀਂ, ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦਾ ਕਿ ਕਿਹੜਾ ਹੱਕ ਤੇ ਵੇ ਤੇ ਕਿਹੜਾ ਝੂਠ ਹੈ। ਅਜੇ ਬਾਦਸ਼ਾਹ ਦੇ ਰਾਜ ਦੇ ਵਿੱਚ ਮੁੰਜ ਕਟੀਂਦਾ ਹੈ, ਇਹਦਾ ਮਤਲਬ ਇਹ ਵੇ ਕਿ ਫਿਰ ਆਵਾਮ ਪਿਸ ਜਾਂਦੀ ਹੈ, ਮੁਸਾਇਬ ਜ਼ਦਾ ਹੋ ਜਾਂਦੀ। ਬਾਬਾ ਜੀ ਏਮਨਾਬਾਦ ਸ਼ਹਿਰ ਸਾਡੇ ਗੁਜਰਾਂ ਦੇ ਨਾਲ ਹੀ ਕਸਬਾ ਹੈ, ਬੜਾ ਮਸ਼ਹੂਰ। ਉੱਥੋਂ ਦੇ ਭਾਈ ਮੁਸ਼ਤਾਕ ਅਹਿਮਦ ਨੇ ਜੀ ਜੀ ਜੀ, ਉਹ ਵੀ ਸਾਡੇ ਬੜੇ ਪਿਆਰੇ ਚਹੇਤੇ ਚੇਚੇ ਸਾਡੇ ਜਨਾਬ ਦਰਸ਼ਕ ਨੇ। ਉਹਨਾਂ ਦੋ ਸਵਾਲ ਪੁੱਛੇ ਨੇ, ਇੱਕ ਤੇ ਉਹ ਆਖਦੇ ਨੇ ਜੀ ਇਹ ਰੰਡੀ ਰੋਣੇ ਦਾ ਕੀ ਮਤਲਬ ਹੁੰਦਾ? ਹਾਂਜੀ ਹਾਂਜੀ। ਤੇ ਦੂਜਾ ਸਰ ਉਹਨਾਂ ਨੇ ਇਹ ਭਿਜਵਾਇਆ ਅਖਾਨ ਸਮਝ ਲਓ ਜਾਂ ਸਵਾਲ ਹੈ, ਉਹ ਆਂਦੇ ਨੇ ਇਹਦਾ ਵੀ ਕੀ ਤਰਜਮਾ ਹੈ? ਹਾਂਜੀ, ਉਹ ਆਖਦੇ ਨੇ ਜੀ ਕਿ ਤੁਹਾਡਾ ਆਰਡਰ ਹਾਂਜੀ ਲੋਹੇ ਦਾ ਗਾਡਰ। ਹਾਂਜੀ ਠੀਕ ਹੈ ਜੀ, ਠੀਕ। ਇਹ ਪਹਿਲਾ ਤੇ ਜਿਹੜਾ ਨਾ ਰੰਡੀ ਰੋਣਾ ਮੁਹਾਵਰਾ ਹੈ। ਹਾਂਜੀ ਹਾਂਜੀ। ਤੇ ਮਗਰਲਾ ਅਖਾਨ ਹੈ। ਅੱਛਾ ਅੱਛਾ, ਮਗਰਲਾ ਅਖਾਨ ਹੈ। ਅੱਛਾ ਅੱਛਾ ਹਾਂਜੀ। ਤੇ ਰੰਡੀ ਰੋਣੇ ਦਾ ਮਤਲਬ ਹੈ ਕਿ ਜਿਹੜੀ ਬੀਬੀ ਹੈ ਨਾ ਜੀ, ਜਿਸ ਤਰ੍ਹਾਂ ਪੰਜਾਬੀ ਦਾ ਅਖਾਨ ਹੈ ਕਿ ਆਸਾ ਜੀਏ ਨਿਰਾਸਾ ਮਰੇ। ਜਿਹੜੇ ਬੰਦੇ ਨੂੰ ਆਸ ਹੈ ਨਾ
ਉਹ ਜਿੰਦਾ ਸੁਖੀ ਸੁਖੀ ਜਿੰਦਾ ਰਹਿੰਦਾ ਹੈ। ਜੀ ਜੀ, ਜਿਹਦੀ ਆਸ ਹੀ ਮੁੱਕ ਜਾਏ, ਹਾਂਜੀ, ਵਾਹ ਵਾਹ, ਉਹਦਾ ਜੀਵਨ ਵੀ ਮਰਨ ਵਰਗਾ ਹੁੰਦਾ ਹੈ। ਹਾਂਜੀ, ਹਾਂ, ਤੇ ਰੰਡੀ ਜਿਹੜੀ ਬੀਬੀ ਹੋ ਜਾਂਦੀ ਹੈ ਉਹ ਬੇਸਹਾਰਾ ਹੋ ਜਾਂਦੀ ਹੈ। ਆਇਆ ਉਹਦਾ ਪਤੀ ਫੌਤ ਹੋ ਗਿਆ ਜਾਂ ਉਹਨੂੰ ਤਲਾਕ ਦੇ ਦਿੱਤੀ। ਹੁਣ ਗੱਲ ਇਹ ਹੈ ਕਿ ਜਦੋਂ ਇੱਕ ਵਾਰੀ ਬੀਬੀ ਰੰਡੀ ਹੋ ਜੇ ਤੇ ਹਾਈਮਾਈ ਉਹਦਾ ਅੱਗੇ ਸਾਖ ਵੀ ਨਹੀਂ ਹੁੰਦਾ, ਹਾਂ, ਕਿਉਂਕਿ ਰੰਡੀ ਦੇ ਵਿੱਚ 100 ਐਬ ਲੋਕੀ ਕੱਢ ਲੈਂਦੇ ਨੇ। ਹਾਂਜੀ, ਅਗਲੇ ਰਿਸ਼ਤਾ ਕਰਨ ਵਾਲੇ ਵੀ ਸੋਚਦੇ ਨੇ ਪਰਤ ਕੇ ਵੀ ਇਹਦੇ ਹੋਰੇ ਕਿਹੜੀ ਗੱਲੋਂ ਇਹਨੇ ਤਲਾਕ ਹੋਈ ਹੈ। ਹਾਂ, ਕਿਸੇ ਨੂੰ ਔਲਾਦ ਨਾ ਹੋਣ ਖੁਰ ਹੋ ਗਈ, ਕਿਸੇ ਨੂੰ ਬੜਬੋਲ ਪੁਣੇ ਪਰੋਂ ਹੋ ਗਈ, ਹਾਂਜੀ, ਤੇ ਕਿਸੇ ਨੂੰ ਕੋਈ ਹੋਰ ਕਿਸੇ ਬਦੀ ਦੀ ਵਜ੍ਹਾ ਨਾਲ ਹੋ ਹਾਂਜੀ, ਗਈ। ਹਾਂਜੀ। ਉਹ ਫਿਰ ਨਾ ਮਤਲਬ ਇਹ ਫੂਕਾ ਮਾਰ ਮਾਰ ਕੇ ਲੋਕੀ ਜਦੋਂ ਵੇਖੋ ਨਾ ਡਿੱਠੇ ਥਾਂ ਤੇ ਸਾਗ ਕਰਨਾ ਤੇ ਇਸ ਤਰ੍ਹਾਂ ਹੁੰਦਾ ਖੂਜ ਢੇਮ ਸੁੱਟਣ ਦੇ ਬਰਾਬਰ। ਜੀ ਇਸ ਤਰ੍ਹਾਂ, ਅੱਛਾ, ਤੇ ਉਹ ਫਿਰ ਉਹ ਵਿਚਾਰੀ ਦਾ ਨਾ ਜਿਹੜਾ ਆਵਣ ਵੇਲੇ ਨਾ ਹਨੇਰਾ ਹੀ ਰਹਿੰਦਾ ਹੈ। ਆਹ, ਉਹ ਫਿਰ ਜਿਹੜੀ ਇਹਨਾਂ ਉਹ ਆਪਣੀਆਂ ਨਿਰਾਸ਼ੀਆਂ ਤੇ ਆਪਣੀ ਚਿੰਤਾ ਪਰ ਉਹ ਹਰ ਵੇਰ ਹੁੰਦੀ ਰਹਿੰਦੀ ਏ। ਉਹ ਗੱਲ ਗੱਲ ਤੇ ਰੋਣ ਲੱਗ ਪੈਂਦੀ। ਹਾਂ, ਯਾਨੀ ਬੰਦਾ ਤੇ ਆਮ ਤੇ ਵੇਖੋ ਜੀ ਕਿਤੇ ਖਾਸ ਟਾਈਮ ਤੇ ਰੋਏਗਾ ਜਾਂ ਕੋਈ ਇੰਜ ਦੀ ਗੱਲ ਹੋਏਗੀ ਹਾਂਜੀ, ਤੋ ਰੰਡੀ ਰੋਣਾ ਹੋਏ ਜਿਹੜਾ ਮਤਲਬ ਹਰ ਵੇਲੇ ਹੀ ਉਹ ਮਤਲਬ ਹੈ ਕਿ ਘਰ ਦੇ ਵਿੱਚ ਚਿੰਤਾ ਪਾਈ ਰੱਖਦੀ ਏ। ਉਹਨੂੰ ਆਪਣਾ ਉਹ ਵੇਲਾ ਯਾਦ ਆਉਂਦਾ ਹੈ, ਸਾਰਾ। ਹਾਂਜੀ, ਉਹਨੂੰ ਆਪਣੇ ਉਹ ਮਤਲਬ ਉਹ ਰਾਜ ਭਾਗ ਯਾਦ ਆਉਂਦਾ। ਵੇਖੋ ਹਾਂ, ਨਾ ਹਾਂ। ਖਾਮਦ ਵਾਲੀ ਬੀਬੀ ਤੇ ਆਪਣੇ ਆਪ ਨੂੰ ਰਾਜ ਭਾਗ ਤੇ ਬੈਠੀ ਸਮਝਦੀ ਹੈ ਨਾ। ਬੈਠੀ ਸੀ ਤੇ ਬਿਲਕੁਲ, ਉਹ ਫਿਰ ਜਦੋਂ ਦੂਜਿਆਂ ਨੂੰ ਵਹਿੰਦੀ ਹੈ ਆਪਣੀਆਂ ਥੋੜਾਂ ਦੇ ਪ੍ਰਸੰਗ ਵਿੱਚ ਉਹਨੂੰ ਤਰੱਕੜੀ ਨਾਲ ਤੋਲਦੀ ਹੈ, ਆਹ। ਹਾਂਜੀ, ਤੇ ਉਹ ਫਿਰ ਮਤਲਬ ਇਹ ਆ ਕਿ ਉਹਨੇ ਰੋਣਾ ਹੀ ਹੁੰਦਾ ਹੈ। ਹਾਂਜੀ, ਤੋ ਕਿਉਂਕਿ ਉਹ ਬਾਰ-ਬਾਰ ਗੱਲ ਤੇ ਰੋ ਪੈਂਦੀ ਏ। ਹਾਂਜੀ, ਹਾਂਜੀ। ਇਸ ਵਾਸਤੇ ਉਹਨੂੰ ਆਂਦੇ ਨੇ ਕਿ ਤੂੰ ਕੀ ਰੰਡੀ ਰੋਣਾ ਪਾ ਛੜਿਆ। ਤੇ ਰੰਡੀ ਜਿਹੜੀ ਸਰ ਹੋ ਜਾਏ ਜਿਹਦਾ ਖਾਮਦ ਹੀ ਮਰ ਜਾਏ ਬਾਜਵਾ ਸਾਹਿਬ, ਜਾ, ਤੇ ਉਹਦੇ ਗਰੀਬ ਦੇ ਫਿਰ ਨਸੀਬਾਂ 'ਚ ਰੋਣਾ ਪਿੱਟਣਾ ਹੀ ਰਹਿ ਜਾਂਦਾ ਨਾ। ਹਾਂਜੀ ਹਾਂਜੀ, ਬਿਲਕੁਲ ਇਹ ਗੱਲ ਹੈ, ਬਿਲਕੁਲ ਇਹ ਇਸ ਵਾਸਤੇ ਰੰਡੀ ਰੋਣਾ ਮਤਲਬ ਗੱਲ ਨਾਲ ਤੁਹਾਡੀ ਗੱਲ ਬਜਾ ਹੈ ਕਿ ਉਹ ਹਾਂਜੀ। ਰੋਣ ਲੱਗ ਪੈਂਦੀ। ਜਾ ਜਾ ਜਾ, ਤੇ ਦੂਸਰਾ ਜਨਾਬ ਜਿਹੜਾ ਖਾਨ ਤੁਸੀਂ ਫਰਮਾਇਆ ਹੈ ਹਾਂਜੀ, ਭਾਈ ਹਾਂਜੀ। ਮੁਸ਼ਤਾਕ ਅਹਿਮਦ ਸਾਹਿਬ ਜੋ ਹਾਂਜੀ ਹੈ ਹਾਂਜੀ ਹਾਂਜੀ, ਇਮਨਾਬਾਦੋਂ, ਹੂੰ ਉਹ ਇਹ ਵੇ ਸਰ ਕਿ ਤੁਹਾਡਾ ਆਰਡਰ ਤੇ ਲੋਹੇ ਦਾ ਗਾਡਰ। ਹਾਂਜੀ, ਇਹ ਦੱਸਿਆ ਗਿਆ ਕਿ ਲੋਕਾਂ ਦਾ ਕੁਝ ਤਲਕ ਇੰਜ ਦੇ ਆਪਸ 'ਚ ਸਾਂਝਾਂ ਹੁੰਦੀਆਂ ਨੇ ਜੀ ਕਿ ਉਹਨਾਂ ਨੂੰ ਜਦੋਂ ਉਹਨਾਂ ਦਾ ਕੋਈ ਯਾਰ ਦੋਸਤ ਜਾਂ ਰਿਸ਼ਤੇਦਾਰ ਜੀ ਕਿਸੇ ਕਿਸਮ ਦਾ ਕੋਈ ਕੰਮ ਆਖੇ ਜੀ, ਤੇ ਉਹਨੂੰ ਇੰਜ ਉਹਨੂੰ ਸਮਝਦੇ ਨੇ ਵੀ ਜਿਵੇਂ ਇੱਕ ਪੁਖਤਾ ਗੱਲ ਹੈ ਜਿਹੜੀ ਇਹਨੇ ਆਖ ਛੜੀਏ। ਹਾਂ। ਜਿੰਨਾ ਚਿਰ ਮੈਂ ਇਹ ਕੰਮ ਇਹਦਾ ਕਰਾਂ ਨਾ ਮੇਰੀ ਰਹਿ ਨਹੀਂ ਰਹਿੰਦੀ, ਹਾਂ ਹਾਂਜੀ, ਹਾਂ। ਔਰ ਉਹ ਹਰ ਹਾਲ ਦੇ ਵਿੱਚ ਉਹਨੂੰ ਮਤਲਬ ਇਹ ਪੂਰੀ ਕੋਸ਼ਿਸ਼ ਕਰਕੇ ਪੂਰਾ ਤਰਾਨ ਲਾ ਕੇ, ਹਾਂ। ਹਾਂਜੀ, ਉਹਦੀ ਆਖੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਾਂ। ਤੋ ਲੋਹੇ ਦਾ ਗਾਡਰ ਤੋਂ ਮੁਰਾਦ ਇਹ ਵੀ ਯਾਨੀ ਤੁਹਾਡਾ ਜਿਹੜਾ ਹੁਕਮ ਹੈ ਉਹ ਮੇਰੇ ਲਈ ਇਸ ਤਰ੍ਹਾਂ ਹੀ ਹੈ ਜਿਵੇਂ ਲੋਹੇ ਦਾ ਗਾਡਰ ਜਿਹੜਾ ਪੂਰੇ ਛੱਤ ਦਾ ਭਾਰ ਚੁੱਕੀ ਰੱਖਦਾ ਹੈ। ਵਾਹ ਵਾਹ, ਹਾਂਜੀ, ਵਾਹ। ਮੈਂ ਵੀ ਮਤਲਬ ਇਹਦਾ ਏਡਾ ਮੇਰੇ ਵਾਸਤੇ ਇਹ ਤਗੜਾ ਹੁਕਮ ਅਹਮ ਹੈ। ਹੈ ਔਰ ਇਹ ਸਖਤ ਹੁਕਮ ਹੈ ਮੇਰੇ ਵਾਸਤੇ ਕਿ ਮੈਂ ਇਹਨੂੰ ਕਿਸੇ ਸੂਰਤ ਟਾਲ ਨਹੀਂ ਸਕਦਾ। ਵਾਹ ਵਾਹ ਵਾਹ, ਹਾਂਜੀ, ਵਾਹ। ਯਾਨੀ ਇਹ ਤੁਸੀਂ ਸਮਝ ਲਓ ਕਿ ਉਹ ਹੁਕਮ ਜਿਹੜਾ ਕਿਸੇ ਟਾਲਿਆ ਨਾ ਜਾ ਸਕੇ। ਹਾਂ, ਤੁਹਾਡਾ ਆਰਡਰ ਲੋਹੇ ਦਾ ਗਾਡਰ ਮਤਲਬ ਕਿ ਤੁਹਾਡੀ ਗੱਲ ਮੇਰੇ ਵਾਸਤੇ ਇੰਤਹਾਈ ਅਹਿਮ ਔਰ ਜ਼ਰੂਰੀ ਹੈ। ਇਸ ਗੱਲ ਨੂੰ ਮੈਂ ਬੜਾ ਗੌਰ ਨਾਲ ਸੁਣਿਆ ਔਰ ਇਹਦੇ ਤੇ ਮੈਂ ਹਰ ਸੂਰਤ ਅਮਲ ਕਰਾਂਗਾ। ਇਹ ਕੋਈ ਸੁੱਟਣ ਯੋਗ ਗੱਲ ਨਹੀਂ ਹੈਗੀ। ਇੱਕ ਤੇ ਇਹਦਾ ਇਹ ਤਰਜਮਾ ਹੈ। ਦੂਸਰੀ ਗੱਲ ਇਹ ਵੇ ਕਿ ਪੰਜਾਬੀ ਦੇ ਸਾਡੇ ਜਿਹੜੇ ਅਖਾਣ ਨੇ ਉਹਨਾਂ ਦੇ ਵਿੱਚ ਬੜਾ ਹੀ ਸੋਹਣਾ ਮੁਸ਼ਤਾਕ ਸਾਹਿਬ ਨੇ ਇਹ ਗਾਡਰ ਫਿੱਟ ਕੀਤਾ ਹੈ। ਵੇਖੋ ਨਾ, ਆਰਡਰ ਵੀ ਇੰਗਲਿਸ਼ ਦਾ ਲਫ਼ਜ਼ ਤੇ ਗਾਡਰ ਜਿਹੜਾ ਲੋਹੇ ਦਾ ਗਾਡਰ ਵੀ ਇੰਗਲਿਸ਼ ਦਾ ਲਫ਼ਜ਼। ਹੁਣ ਭਾਈ ਮੁਸ਼ਤਾਕ ਸਾਹਿਬ ਨੇ ਸ਼ਾਇਦ ਇਹ ਗਾਡਰ ਸਰੀਏ ਦਾ ਕੰਮ ਕਰਦੇ ਨੇ, ਇਹਨਾਂ ਦੀ ਆਪਣੀ ਦੁਕਾਨ ਹੈ। ਉਹਨਾਂ ਕੋਲੋਂ ਹੀ ਐਡਾ ਪਿਆਰਾ ਅਖਾਣ ਬਣਾ ਕੇ ਤੇ ਸਾਨੂੰ ਘੱਲ ਛੱਡਿਆ। ਤੇ ਅਸਾਂ ਵੀ ਅੱਗੋਂ ਭਾਜੀ ਮੁਸ਼ਤਾਕ ਸਾਹਿਬ ਨੂੰ ਇਹ ਹੀ ਦੱਸਿਆ ਕਿ ਮੁਸ਼ਤਾਕ ਸਾਹਿਬ ਤੁਹਾਡਾ ਆਰਡਰ ਤੇ ਲੋਹੇ ਦਾ ਗਾਡਰ। ਬਟ ਸਾਹਿਬ ਇਹਦੀ ਜਿਹੜਾ ਅਸਲ 'ਚ ਨਾ ਇਹਦੀ ਅਸਲ ਪੰਜਾਬੀ 'ਚ ਜਿਹੜਾ ਅਖਾਣ ਸੀ ਨਾ, ਜੀ ਜੀ ਜੀ, ਉਹ ਸੀ ਕਿ ਤੁਹਾਡੀ ਆਖੀ ਲੋਹੇ ਤੇ ਲੀਕ। ਵਾਹ ਵਾਹ, ਯਾਨੀ ਜੋ ਤੁਸੀਂ ਆਖ ਛੜਿਆ ਉਹ ਸਮਝੋ ਲੋਹੇ ਤੇ ਲੀਕ ਵੱਜ ਗਈ ਹੈ, ਉਹਦੇ ਤੋਂ ਅਸੀਂ ਉਹਨੂੰ ਟਾਲ ਨਹੀਂ ਸਕਦੇ। ਵਾਹ ਵਾਹ, ਤੇ ਉਹਦੇ ਤੋਂ ਮਰੋੜ ਮਰਾੜ ਕੇ ਤੇ ਬਾਅਦ ਚ ਅੰਗਰੇਜ਼ 1849 ਚ ਆਏ ਤੇ ਅੰਗਰੇਜ਼ੀ ਵੀ ਨਾਲ ਹੀ ਆਈ ਫਿਰ। ਜੀ ਜੀ, ਹਾਂਜੀ, ਤੇ ਉਹਦੇ ਤੋਂ ਸਾਡੇ ਭਰਾਵਾਂ ਨੇ ਇਹ ਬਣਾ ਲਿਆ ਕਿ ਤੁਹਾਡਾ ਆਰਡਰ ਯਾਨੀ ਆਰਡਰ, ਹਾਂਜੀ, ਇਹ ਵੀ ਅੰਗਰੇਜ਼ੀ ਦਾ ਲਫ਼ਜ਼ ਹੈ ਤੇ ਆਰਡਰ, ਹਾਂਜੀ ਹਾਂਜੀ, ਹਾਂਜੀ, ਇਹ ਦੋਵੇਂ ਅੰਗਰੇਜ਼ੀ ਦੇ ਲਫ਼ਜ਼ ਨੇ। ਇਹ ਲੋਹੇ ਦਾ ਅਸਲ ਜਿਹਦਾ ਰੂਪ ਸੀ, ਅਸਲੀ ਜਿਹੜਾ ਸੀ ਕਿ ਤੁਹਾਡੀ ਆਖੀ ਲੋਹੇ ਤੇ ਲੀ। ਲੋ ਜੀ, ਮੇਰੀ ਸਰਕਾਰ ਸਾਡੇ ਬੜੇ ਹੀ ਇੱਕ ਪਿਆਰੇ ਦਰਸ਼ਕ ਨੇ ਫਰੈਂਕਫਰਟ ਜਰਮਨੀ, ਉੱਥੇ ਰਹਿੰਦੇ ਨੇ ਸਰ, ਅਹਿਮਦ ਹਸਨੀ ਜੰਜੂਆ।
ਉਹਨਾਂ ਇੱਕ ਅਖਾਣ ਭਿਜਵਾਇਆ ਹੈ ਭਈ ਦੇਵੀ ਦਾ ਦਰਸ਼ਨ ਨਾਲੇ ਵੰਝਾਂ ਦਾ ਵਪਾਰ। ਹਾਂਜੀ, ਇਹਦਾ ਮਤਲਬ ਦੱਸਿਆ ਗਿਆ ਹੈ ਕਿ ਜਿਹੜਾ ਹਿੰਦੁਸਤਾਨ ਦਾ ਸ਼ਹਿਰ ਬਰੇਲੀ ਹੈ ਨਾ, ਜਿਸ ਤਰ੍ਹਾਂ ਉਰਦੂ ਕਹਿੰਦੇ ਨੇ ਉਲਟੇ ਬਾਂਸ ਬਰੇਲੀ ਕੋ। ਜੀ ਜੀ। ਅੱਛਾ, ਬਰੇਲੀ ਦੇ ਉਸ ਇਲਾਕੇ 'ਚ ਬਾਂਸ ਬੜਾ ਹੁੰਦਾ ਸੀ। ਅੱਛਾ, ਜਿੱਥੋਂ ਦੇ ਮੌਲਾਨਾ ਅਹਿਮਦ ਰਜ਼ਾ ਖਾਨ ਬਰੇਲਵੀ ਨੇ। ਜੀ 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 ਜੀ। ਅੱਛਾ, ਤੇ ਉੱਥੇ ਵੰਝ ਬੜਾ ਹੁੰਦਾ ਸੀ, ਬਾਂਸ ਜਿਹਨੂੰ ਅਸੀਂ ਉਰਦੂ ਕਹਿੰਦੇ ਆ। ਔਰ ਉੱਥੇ ਇੱਕ ਦੇਵੀ ਵੀ ਸੀ ਹਿੰਦੂਆਂ ਦੀ, ਬੜੀ ਮਸ਼ਹੂਰ। ਹਾਂਜੀ, ਔਰ ਉਹ ਫਿਰ ਜਿਹੜੇ ਲੋਕ ਜਾਂਦੇ ਸਨ ਨਾ ਜੀ ਕਿ ਵੰਝਾਂ ਦਾ ਕਾਰੋਬਾਰ ਕਰਨ ਲਈ, ਤੇ ਉਹ ਆਂਦੇ ਸਨ ਵੀ ਜੀ ਉੱਥੇ ਦੋਹਰਾ ਫਾਇਦਾ ਜਾਣ ਦਾ। ਹਾਂਜੀ, ਤੇ ਵੀ ਨਾਲੇ ਤੇ ਅਸੀਂ ਉੱਥੋਂ ਵੰਝਾਂ ਦਾ ਵਪਾਰ ਆਪਣਾ ਕਰ ਲਵਾਂਗੇ, ਮਤਲਬ ਇਹ ਉੱਥੋਂ ਲੈ ਆਵਾਂਗੇ। ਹਾਂਜੀ, ਵਣਜ ਵੱਟਾ ਆਪਣਾ ਕਰ ਲਵਾਂਗੇ, ਤੇ ਦੂਜੀ ਗੱਲ ਇਹ ਕਿ ਦੇਵੀ ਦੇ ਵੀ ਮੱਥਾ ਟੇਕ ਲਵਾਂਗੇ। ਤੋ ਜਿਹੜੇ ਕੰਮ ਵਿੱਚ ਇੱਕ ਥਾਂ ਤੇ ਗਿਆ ਦੋ ਫਾਇਦੇ ਹੋ ਜਾਣ। ਵਾਹ ਵਾਹ। ਹਾਂਜੀ, ਉਹਨੂੰ ਆਂਦੇ ਨੇ ਕਿ ਮਤਲਬ ਵੀ ਉੱਥੇ ਅਖਾਣ ਬੋਲਿਆ ਜਾਂਦਾ ਹੈ ਕਿ ਯਾਰ ਮੈਂ ਚੱਲਿਆ ਤੇ ਫਲਾਣੇ ਥਾਵਾਂ ਪੇ, ਉੱਥੇ ਮੈਨੂੰ ਫਲਾਣਾ ਵੀ ਮੈਂ ਲੱਗਿਆ ਤੇ ਫਲਾਣੇ ਥਾਂ ਵੀ ਹੋ ਆਵਾਂਗਾ। ਹਾਂਜੀ। ਅੱਛਾ, ਜਿਵੇਂ ਇੱਥੇ ਲਾਹੌਰ ਮਤਲਬ ਬੰਦਾ ਕੋਈ ਕੰਮ ਸ਼ਮ ਜਾਏ ਤੇ ਨਾਲੇ ਦਾਤਾ ਸਾਹਿਬ ਸਲਾਮ ਕਰ ਆਏ। ਹਾਂਜੀ, तो बिल्कुल इस तरह ही मतलब इस खान का जोड़ा। लेकिन ये खान वो जोड़ा ना इहदा इशारा बरेली वाल है। बरेली शहर जोड़ा हिंदुस्तान का, उत्थे मतलब बहुत ज़्यादा बांस हुंदे ने। और उर्दू शहर च उर्दू के जोड़े खान च भी दसिया गया ना भई एक बंदा कोई बरेली नूं बांस लई जांदा सी, उन्हें आख्या बरेली जो तो लोग लैके आउंदे ते तू उधर नूं लई जाना, उल्टे बांस बरेली को, तू पुठे पासे उधर नूं लई लगा जाना। तो है गल। हाँ जी। ਲਓ ਜੀ ਸਾਹਿਬੋ, ਦੇਵੀ ਦਾ ਦਰਸ਼ਨ ਨਾਲੇ ਵੰਝਾਂ ਦਾ ਵਪਾਰ, ਯਾਨੀ ਇੱਕੋ ਹੀ ਕੰਮ ਦੇ ਵਿੱਚੋਂ ਦੋ ਮੁਖਤਲਿਫ ਫਾਇਦੇ ਜਦੋਂ ਹੋਣ ਤੇ ਉਸ ਮੌਕੇ ਦੇ ਉੱਤੇ ਫਿਰ ਇਹ ਬੋਲਿਆ ਜਾਂਦਾ ਅਖਾਣ ਭਈ ਦੇਵੀ ਦਾ ਦਰਸ਼ਨ ਵੀ ਨਾਲ ਕਰ ਲਿਆ ਤੇ ਨਾਲ ਵੰਝਾਂ ਦਾ ਕਾਰੋਬਾਰ ਜਿਹੜਾ ਉਹ ਵੀ ਕਰ ਰਹੇ ਆ। ਬਾਜਵਾ ਸਾਹਿਬ, ਹਾਲੈਂਡ ਤੋਂ ਸਾਡੇ ਇੱਕ ਬੜੇ ਪਿਆਰੇ ਮਿੱਤਰ ਨੇ, ਬੜੇ ਪੰਜਾਬੀ ਜ਼ੁਬਾਨੋਂ ਅਦਬ ਦੇ ਗੀਤ ਨਿਗਾਰ ਵੀ ਨੇ, ਲਿਖਾਰੀ ਵੀ ਨੇ। ਅੱਛਾ, ਖਵਾਜਾ ਸਈਦ ਸ਼ਫਕ ਉਹਨਾਂ ਦਾ ਨਾਂ ਹੈ। ਇੱਕ ਤੇ ਜਨਾਬ ਉਹਨਾਂ ਮੈਨੂੰ ਪੱਕੀ ਕੀਤੀ ਸੀ ਕਿ ਜਿਸਲੇ ਹੁਣ ਤੁਸੀਂ ਜਾਓਗੇ ਬਾਬਾ ਜੀ ਦੀ ਖਿਦਮਤ ਦੇ ਵਿੱਚ ਤੇ ਮੇਰਾ ਵੀ ਸਲਾਮ ਆਖਿਆ ਜੀ। ਵਾਲੇਕੁਮ ਸਲਾਮ। ਦੂਸਰਾ ਜਨਾਬ ਇਹ ਸਈਦ ਸ਼ਫਕ ਹੋਰੀ ਜਿਹੜੇ ਨੇ, ਉਹਨਾਂ ਆਖਿਆ ਮੈਂ ਆਪ ਵੀ ਲਿਖਾਰੀ ਹਾਂ ਤੇ ਉੱਥੇ ਹਾਲੈਂਡ ਦੇ ਵਿੱਚ ਜਿਹੜੀ ਕੋਈ ਲਿਖਾਰੀਆਂ ਦੀ ਤਨਜ਼ੀਮ ਹੈ, ਕੋਈ ਸੱਥ ਬਣੀ ਉਹਦੇ ਕੋਲ। ਹਾਂਜੀ, ਸੱਥ ਉਹਦੇ ਅਹੁਦੇਦਾਰ ਵੀ ਨੇ, ਕਸ਼ਮੀਰ ਕਮੇਟੀ ਦੇ ਵੀ ਚੇਅਰਮੈਨ ਨੇ, ਹੋਰ ਬਹੁਤ ਸਾਰੇ ਅਹੁਦੇ ਨੇ ਉਹਨਾਂ ਦੇ ਕੋਲ। ਅੱਗੇ ਵੀ ਅਸਾਂ ਆਪਣੇ ਇੱਕ ਵਲੌਗ ਵਿੱਚ ਉਹਨਾਂ ਦਾ ਜ਼ਿਕਰ ਕੀਤਾ ਸੀ। ਜੀ ਜੀ ਜੀ। ਔਰ ਉਹਨਾਂ ਬਲਕਿ ਇਹ ਵੀ ਆਖਿਆ ਹੈ ਕਿ ਇਨਸ਼ਾਅੱਲਾ ਅਗਲੇ ਸਾਲ ਮਾਰਚ ਵਿੱਚ ਉਹ ਉੱਥੇ ਕੋਈ ਬੜੀ ਵੱਡੀ ਪੂਰੀ ਦੁਨੀਆ ਦੇ ਦਾਨਸ਼ਵਰਾਂ ਨੂੰ, ਪੰਜਾਬੀ ਵਿਦਵਾਨਾਂ ਤੇ ਸੂਝਵਾਨਾਂ ਨੂੰ ਹਾਲੈਂਡ ਵਿੱਚ ਬੁਲਾ ਕੇ ਇੱਕ ਵੱਡੀ ਪੰਜਾਬੀ ਕਾਨਫਰੰਸ ਕਰਨਾ ਚਾਹੁੰਦੇ ਨੇ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਬਾਬਾ ਜੀ ਨੂੰ ਪਾਬੰਦ ਕਰ ਦਿਓ ਕਿ ਅਗਲੇ ਸਾਲ ਮਾਰਚ ਵਿੱਚ ਜ਼ਰੂਰ ਉਹਨਾਂ ਤਸ਼ਰੀਫ ਲਿਆਉਣੀ ਹੈ ਤੇ ਨਾਲ ਮੈਨੂੰ ਵੀ, ਖਾਦਮ ਨੂੰ ਵੀ ਉਹਨਾਂ ਕਿਹਾ ਜੀ ਤੁਸੀਂ ਵੀ ਬਾਜਵਾ ਸਾਹਿਬ ਦੇ ਨਾਲ ਆਉਣਾ। ਚਲੋ ਜੀ, ਰੱਬ ਨੂੰ ਜੋ ਮਨਜ਼ੂਰ ਜੀ। ਬਾਕੀ ਉਹ ਤੁਹਾਡੇ ਬੜੇ ਚਾਹੀਵਾਨ ਨੇ, ਬੜੇ ਤੁਹਾਡੇ ਆਸ਼ਕ ਨੇ। ਜੀ ਜੀ ਜੀ। ਉਹਨਾਂ ਜਨਾਬ ਇੱਕ ਅਖਾਣ ਭਿਜਵਾਇਆ ਵੀ ਭੱਜੀਆਂ ਬਾਹਾਂ ਔੜਕ ਗੱਲ ਨੂੰ ਹੀ ਆਉਂਦੀਆਂ ਨੇ। ਇਸ ਅਖਾਣ 'ਚ ਦੱਸਿਆ ਗਿਆ ਹੈ ਕਿ ਜਦੋਂ ਬੰਦਾ ਕਿਤੇ ਤਕਲੀਫ 'ਚ ਹੁੰਦਾ ਨਾ ਜੀ, ਤੇ ਉਹਦੇ ਜਿਹੜੇ ਨਿਗਦੇ ਹੁੰਦੇ ਨੇ ਨਾ, ਹਾਂਜੀ, ਜਾਂ ਕਿਸੇ ਲੜਾਈ 'ਚ ਕਿਸੇ ਨੂੰ ਸੱਟਾਂ ਲੱਗ ਜਾਣ ਜਾਂ ਕੋਈ ਵਾਧਾ ਘਾਟਾ, ਤੇ ਅਖੀਰ ਉਹਨਾਂ ਨਿਗਦਿਆਂ ਦਾ ਹੀ ਖੂਨ ਪੱਗਰਦਾ ਹੈ। ਹਾਂਜੀ। ਔਰ ਉਹਨਾਂ ਨੂੰ ਮਤਲਬ ਉਹਦੀ ਮੁਹੱਬਤ ਜਿਹੜੀ ਹੈ ਚੇਤੇ ਆਉਂਦੀ ਹੈ ਤੇ ਉਹ ਉਹਦੇ ਬਾਂਹ ਬੇਲੀ ਬਣਦੇ ਨੇ। ਹਾਂਜੀ, ਕਿ ਬੰਦਾ ਜਦੋਂ ਕੱਲਾ ਕਿਤੇ ਜੱਬ ਨੂੰ ਫੜਿਆ ਜਾਏ ਜਾਂ ਕਿਤੇ ਲੜਾਈ 'ਚ ਫਸ ਜਾਏ, ਹਾਂਜੀ, ਤੇ ਉਹਦੇ ਤੇ ਕੋਈ ਮੁਸ਼ਕਲ ਵੇਲਾ ਆਏ ਤੇ ਉਹਦੇ ਜਿਹੜੇ ਨਿਗਦੇ ਨੇ ਨਾ, ਪਹਿਲਾਂ ਉਹ ਹੀ ਉਹਦੇ ਤੇ ਬੌੜਦੇ ਨੇ ਤੇ ਉਹ ਹੀ ਉਹਦੇ ਅਸਲ 'ਚ ਕੰਮ ਆਉਂਦੇ ਨੇ। ਲੋ ਜੀ ਪਿਆਰਿਓ, ਬੜਾ ਖੂਬਸੂਰਤ, ਬੜਾ ਸਿੱਧਾ ਸਲੀਸ ਜਿਹਾ ਅਖਾਣ ਸੀ, ਲੇਕਿਨ ਬੜਾ ਮੱਤ ਭਰਿਆ ਵੀ ਏ ਵੀ ਭੱਜੀਆਂ ਬਾਹਾਂ ਔੜਕ ਗੱਲ ਨੂੰ ਹੀ ਆਉਂਦੀਆਂ ਨੇ। ਯਾਨੀ ਜਦੋਂ ਬੰਦੇ ਨੂੰ ਕੋਈ ਮੁਸੀਬਤ ਪੈਂਦੀ ਏ, ਕਿਸੇ ਵੇਲੇ ਕਿਤੇ ਲੜਾਈ ਪੜ੍ਹਾਈ ਹੋ ਜਾਂਦੀ ਏ, ਲਫ਼ਜ਼ੀ ਤਰਜਮਾ ਕਰ ਲੈਂਦੇ ਆ ਵੀ ਲੜਾਈ ਪੜ੍ਹਾਈ ਜੋ ਹੋ ਪਈ ਕਿਸੇ ਬੰਦੇ ਦੀ, ਤੇ ਉਹਨੂੰ ਸਭ ਤੋਂ ਪਹਿਲੇ ਆ ਕੇ ਜਿੰਨਾ ਰਲਣਾ ਉਹ ਆਪਣਾ ਹੀ ਰਿਸ਼ਤੇਦਾਰ, ਆਪਣੇ ਹੀ ਭੈਣਾਂ ਭਰਾ, ਕੋ ਚਾਚਿਆਂ ਤਾਇਆਂ ਪੁੱਫੀਆਂ ਮਾਸੀਆਂ ਦੇ ਪੁੱਤਰ ਹੁੰਦੇ ਨੇ। ਪਿਆਰਿਓ, ਇਸ ਵਾਸਤੇ ਕਿ ਆਪਣਾ ਹੀ ਖੂਨ ਫਿਰ ਜੋਸ਼ ਮਾਰਦਾ ਤੇ ਨਾਲੇ
ਇਹ ਵੀ ਤੇ ਗੱਲ ਹੁੰਦੀ ਹੈ ਨਾ ਵੀ ਆਪਣੇ ਲੱਗਦੇ ਨੂੰ ਰਿਸ਼ਤੇਦਾਰ ਨੂੰ ਕੁੱਟ ਪੈਂਦੀ ਹੋਵੇ ਤੇ ਅਗਾਂਹ ਹੋ ਕੇ ਨਾ ਛੁਡਾਈਏ ਤੇ ਫਿਰ ਮੁਆਸ਼ਰੇ ਦੇ ਵਿੱਚ, ਸੁਸਾਇਟੀ 'ਚ, ਪਿੰਡ 'ਚ, ਸ਼ਹਿਰ 'ਚ ਬੇਇੱਜ਼ਤੀ ਵੀ ਤੇ ਲੱਗਦੇ ਦੀ ਹੋਈ ਹੁੰਦੀ ਹੈ ਨਾ। ਭਈ ਇਹ ਕੋਲ ਖਲੋਤੇ ਰਹੇ ਨੇ ਤੇ ਇਹਨਾਂ ਦੇ ਸਾਕ ਨੂੰ ਫਲਾਣੇ ਕੁੱਟਦੇ ਰਹੇ ਨੇ। ਇਸ ਵਾਸਤੇ ਇੱਕ ਤੇ ਖੂਨ ਦੀ ਖਿੱਚ, ਦੂਸਰਾ ਮਜਬੂਰੀ ਵੀ ਹੁੰਦੀ ਹੈ ਕਿ ਆਪਣੇ ਅਜ਼ੀਜ਼ ਨੂੰ ਅਗਾਂਹ ਹੋ ਕੇ ਛੁਡਾਉਣਾ ਔਰ ਉਹਦੀ ਮੁਸੀਬਤ ਦੇ ਵਿੱਚ ਉਹਦੇ ਨਾਲ ਖਲੋਣਾ, ਉਹਦਾ ਹੱਥ ਵੰਡਾਉਣਾ, ਉਹਦਾ ਬਾਂਹ ਬੇਲੀ ਬਣਨਾ। ਇਸੇ ਗੱਲ ਵਾਲੀ ਇਸ ਅਖਾਣ ਦੇ ਵਿੱਚ ਸਾਡਾ ਗੌ ਕਰਵਾਇਆ ਗਿਆ ਹੈ। ਆ ਜਿਸ ਤਰ੍ਹਾਂ ਮਤਲਬ ਹੈ ਕਿ ਕਿਤੇ ਲੜਾਈ 'ਚ ਬੰਦੇ ਦੀ ਜਾਂ ਕਿਤੇ ਸੱਟ ਫੇਟ ਲੱਗ ਕੇ ਤੇ ਕਿਤੇ ਬਾਂਹ ਟੁੱਟ ਜਾਏ ਜਾਂ ਕੋਈ ਵਾਧਾ ਘਾਟਾ ਹੋਵੇ ਤੇ ਉਹਨੂੰ ਬੰਨ ਬੁੰਨ ਕੇ ਡਾਕਟਰ ਤੇ ਉਹ ਪੱਟੀ ਪਾ ਕੇ ਉਹਦੇ ਗਲ 'ਚ ਪਾਉਂਦੇ ਨੇ ਤੇ ਉਦੋਂ ਵੀ ਉਹਦਾ ਹੱਥ ਉਹ ਇਸ ਤਰ੍ਹਾਂ ਗਲ ਵੱਲ ਨਹੀਂ ਹੁੰਦਾ, ਬਾਂਹ ਗਲ ਵੱਲ ਨਹੀਂ ਆਉਂਦੀ ਹੈ, ਗਲ ਵੱਲ ਨੂੰ ਆਉਂਦੀ ਹੈ। ਤੇ ਇਹਦਾ ਜਿਹੜੀ ਇਹਦੇ 'ਚ ਅਸਲ ਰਮਜ਼ ਇਹ ਕੋਈ ਇਹ ਦੱਸੀਏ ਕਿ ਆਪਣੇ ਹੀ ਤੁਹਾਡੇ ਵੱਲ ਆਉਂਦੇ ਨੇ। ਹਾਂਜੀ, ਜਿਸ ਤਰ੍ਹਾਂ ਬਾਂਹ ਜਿਹੜੀ ਹੈ, ਕਿਉਂਕਿ ਭੈਣ ਭਰਾ ਵੀ ਤੇ ਬਾਹਾਂ ਹੁੰਦੇ ਨੇ ਨਾ, ਬਾਹਾਂ ਜੀ। ਹਾਂਜੀ, ਔਰ ਜਿਵੇਂ ਬਾਂਹ ਆਪਣੇ ਆਪ ਗਲ ਵੱਲ ਨੂੰ ਆਉਂਦੀ ਹੈ, ਇਸ ਤਰ੍ਹਾਂ ਹੀ ਜਿਹੜੇ ਭੈਣ ਭਰਾ ਨੇ ਉਹ ਵੀ ਔਖੇ ਵੇਲੇ ਤੇ ਤੁਹਾਡੇ ਤੇ ਬੋੜ ਪੈਂਦੇ। ਬਾਈਵਾ ਸਾਹਿਬ ਭਾਈ ਬਲਵਿੰਦਰ ਸਿੰਘ ਉਸਾਨ ਯੂਕੇ ਹੁੰਦੇ ਨੇ ਜੀ, ਔਰ ਉੱਥੋਂ ਦਾ ਰੇਡੀਓ ਆਕਾਸ਼ ਹੈ, ਉਹਦੇ ਵਿੱਚ ਬੜੀ ਦੇਰ ਤੋਂ, ਕਈ ਸਾਲਾਂ ਤੋਂ ਉਹਨਾਂ ਨੇ ਦੱਸਿਆ, ਉਹਨਾਂ ਨੇ ਮੈਨੂੰ ਵਾਇਸ ਮੈਸੇਜ ਕੀਤਾ ਤੇ ਉਹ ਆਖਦੇ ਨੇ ਕਿ ਮੈਂ ਪ੍ਰੀਜ਼ੈਂਟਰ ਹਾਂ ਰੇਡੀਓ ਦੇ ਵਿੱਚ ਇੱਕ ਅਰਸੇ ਤੋਂ, ਤੇ ਬੜੇ ਖੁਸ਼ ਆਵਾਜ਼ ਨੇ, ਆਪ ਵੀ ਬੜੇ ਵੱਡੇ ਨਕੀਬ ਨੇ। ਲੇਕਿਨ ਉਹਨਾਂ ਨੇ ਇਹ ਦੱਸਿਆ ਵੀ ਮੈਂ ਤੁਹਾਡਾ ਪ੍ਰੋਗਰਾਮ ਬੜੇ ਉਚੇਚ ਨਾਲ, ਬੜੇ ਸ਼ੌਕ ਨਾਲ ਵੇਖਣਾ, ਤੁਹਾਡੇ ਵਿਲਾਗਸ, ਔਰ ਬੜਾ ਖੁਸ਼ ਹੋਣਾ। ਉਹਨਾਂ ਬੜਾ ਜਨਾਬ ਸਾਨੂੰ ਧੰਨਵਾਦ ਵੀ ਕੀਤਾ, ਉਹਨਾਂ ਤੁਹਾਨੂੰ ਵੀ ਸਲਾਮ ਆਖਿਆ ਜੀ ਜੀ। ਤੇ ਉਹਨਾਂ ਜਨਾਬ ਇੱਕ ਅਖਾਣ ਵੀ ਆਖਿਆ ਵੀ ਇਹਦਾ ਤਰਜਮਾ ਮੈਨੂੰ ਜ਼ਰੂਰ ਦੱਸੋ। ਉਹਨਾਂ ਇਹ ਵੀ ਆਖਿਆ ਕਿ ਵੀ ਮੇਰੇ ਦਾਦਾ ਜੀ ਇਹ ਬੋਲਦੇ ਹੁੰਦੇ ਹਨ ਅਖਾਣ, ਤੇ ਅਖਾਣ ਇੰਝ ਜੀ ਭਈ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ। ਇਹ ਅਖਾਣ ਉਸ ਵੇਲੇ ਬੋਲਿਆ ਜਾਂਦਾ ਹੈ ਜੀ ਜਦੋਂ ਕੋਈ ਕਿਸੇ ਕੰਮ ਦੀ ਤੁਸੀਂ ਪੂਰੀ ਤਿਆਰੀ ਕਰ ਲਓ ਜੀ, ਹਾਂਜੀ, ਪੂਰੇ ਚੇਚ ਨਾਲ, ਮਤਲਬ ਇਹ ਹੈ ਕਿ ਤੁਸੀਂ ਉਹਦੇ ਲਈ ਤਿਆਰ ਹੋ ਜਾਂਦੇ ਹੋ, ਲੇਕਿਨ ਅਚਨਚੇਤੀ ਕੋਈ ਐਸਾ ਤੁਹਾਡੇ ਨਾਲ ਮਤਲਬ ਕੋਈ ਵਾਪਰਾ ਹੁੰਦੀ ਹੈ, ਕੋਈ ਮਸਲਾ ਬਣਦਾ ਹੈ। ਹਾਂਜੀ, ਜਿਸ ਤਰ੍ਹਾਂ ਮਿਸਾਲ ਦਿੰਦੇ ਆ ਵੀ ਤੁਸੀਂ ਕਿਸੇ ਦੋਸਤ ਦੇ ਨਾਲ ਜਾ ਰਹੇ ਹੋ, ਉਹਦੀ ਸ਼ਾਦੀ ਤੇ ਜਾਣਾ ਹੈ ਜੀ, ਹਾਂਜੀ, ਜਾਂ ਕਿਸੇ ਹੋਰ ਥਾਂ ਤੇ ਕਿਸੇ ਜ਼ਰੂਰੀ ਕੋਈ ਮੀਟਿੰਗ ਮਹਿਫਲ 'ਚ ਜਾਣਾ ਹੈ ਤੇ ਅਚਨਚੇਤੀ ਕਿਸੇ ਰਿਸ਼ਤੇਦਾਰ ਦੇ ਫੌਤ ਹੋਣ ਦੀ ਖਬਰ ਆ ਜਾਏ ਤੇ ਨਾਲ ਦੱਸਿਆ ਜਾਏ ਵੀ ਉਹਦਾ ਜਨਾਜ਼ਾ ਇੰਨੇ ਵਜੇ ਵੇ, ਉਹ ਫਿਰ ਤੁਹਾਡਾ ਸਾਰਾ ਪ੍ਰੋਗਰਾਮ ਤੁਸੀਂ ਫੋਨ ਕਰੋਗੇ ਵੀ ਯਾਰ ਸਾਡੇ ਸਾਕਾਂ ਦੇ ਵਿੱਚ ਇਸ ਤਰ੍ਹਾਂ ਹੋ ਗਿਆ ਤੇ ਅਸੀਂ ਮਤਲਬ ਇਹ ਹੈ ਕਿ ਯਾਰ ਇੱਧਰ ਤੇ ਆ ਨਹੀਂ ਸਕਦੇ, ਬੜੀ ਚਾਵਾਂ ਨਾਲ ਮੈਂ ਤਿਆਰੀ ਕੀਤੀ ਸੀ ਹਾਂਜੀ, ਲੇਕਿਨ ਹੁਣ ਇਹ ਇੱਕ ਘਟਨਾ ਵਾਪਰ ਗਈ ਹੈ, ਇਹ ਹੋਣੀ ਇਸ ਤਰ੍ਹਾਂ ਦੀ ਹੋ ਗਈ ਹੈ ਤੇ ਹੁਣ ਮੈਨੂੰ ਇੱਧਰ ਜਾਣਾ ਪੈਣਾ। ਤੋ ਉਹੋ ਜਿਹੇ ਮੌਕਿਆਂ ਤੇ ਮਤਲਬ ਇਹ ਕੀਤਾ ਜਾਂਦਾ ਹੈ, ਔਰ ਕਈ ਵਾਰੀ ਤੰਜ਼ ਵੀ ਕੀਤੀ ਜਾਂਦੀ ਹੈ ਉਹਨਾਂ ਲੋਕਾਂ ਨੂੰ ਕਿ ਜਿਹੜਾ ਬੰਦਾ ਐਵੇਂ ਹੀ ਮਤਲਬ ਕਿਸੇ ਅਜਿਹੇ ਕੰਮ ਲਈ ਤਿਆਰ ਪਿਆ ਹੁੰਦਾ ਹੈ ਜਿਹੜਾ ਉਹਦੀ ਵਿਰੇਚੋ, ਉਹਦੀ ਪਹੁੰਚੋਂ ਹੀ ਬਾਹਰ ਹੈ ਹਾਂਜੀ, ਤੇ ਉਹਨੂੰ ਜਦੋਂ ਪਤਾ ਲੱਗਦਾ ਵੀ ਇਹ ਤੇ ਮੈਂ ਕਰ ਹੀ ਨਹੀਂ ਸਕਦਾ, ਮੈਂ ਨਾਕਾਮ ਹੋ ਜਾਵਾਂਗਾ ਇਹਦੇ 'ਚ, ਤੇ ਫਿਰ ਜ਼ਾਹਰ ਮੂੰਹ ਤੇ ਫਿਰ ਮੱਖੀ ਬਹਿਣੀ ਹੈ ਹਾਂਜੀ। ਫਿਰ ਹੋਰ ਕੀ, ਯਾਨੀ ਉਹ ਜਿਹੜੀ ਮੱਖੀ ਬਹਿਣ ਦਾ ਮਤਲਬ ਇਹ ਨਿਰਾਸ਼ੀ, ਯਾਨੀ ਨਾ ਉਮੀਦੀ, ਉਹਨੂੰ ਜਦੋਂ ਬਣੀ ਬਣਾਤੀ ਮਤਲਬ ਉਹ ਸਾਰਾ ਕੰਮ ਕੀਤਾ ਤੇ ਬੰਦੇ ਦਾ ਆਖਰੀ ਜਿਹੜਾ ਉਹ ਜਿਹਨੂੰ ਅੰਗਰੇਜ਼ੀ 'ਚ 11th ਆਵਰ ਆਂਦੇ ਨੇ, ਉਹਦੇ 'ਚ ਆ ਕੇ ਤੇ ਯਕਦਮ ਉਹਨੂੰ ਮਤਲਬ ਉਹ ਬਦਲਣਾ ਪੈ ਜਾਂ ਉਹਦੀ ਉਹ ਗੱਲ ਪੂਰੀ ਨਾ ਹੋਏ ਤੇ ਫਿਰ ਉਹੀ ਗੱਲ ਹੈ ਕਿ ਮੂੰਹ ਤੇ ਮੱਖੀ ਬਹਿ ਗਈ, ਬਣੀ ਬਣਾਤੀ ਰਹਿ ਗਈ ਤੇ ਮੂੰਹ ਤੇ ਮੱਖੀ। ਲੋ ਜੀ, ਭਾਈ ਜਾਨ ਬਲਵਿੰਦਰ ਸਿੰਘ ਜੀ ਤੇ ਨਾਲੇ ਸਾਡੇ ਬਾਕੀ ਜਿਹੜੇ ਵਿਊਅਰਸ ਨੇ, ਉਹਨਾਂ ਨੇ ਇਸ ਅਖਾਣ ਦਾ ਬੜਾ ਸੋਹਣਾ ਤਰਜਮਾ ਸੁਣ ਲਿਆ ਹੋਣਾ ਬਾਬਾ ਜੀ ਦੇ ਮੂੰਹੋਂ। ਉਹਨਾਂ ਦੱਸਿਆ ਭਈ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ, ਯਾਨੀ ਪੂਰੀ ਤਿਆਰੀ ਕਿਸੇ ਕੰਮ ਦੀ ਕੀਤੀ ਹੋਵੇ, ਮਤਾ ਪਕਾਇਆ ਹੋਵੇ, ਬੰਦਾ ਬੜਾ ਐਕਸਾਈਟਿਡ ਹੋਵੇ, ਬੜਾ ਪੁਰਅਜ਼ਮ ਹੋਵੇ ਕਿ ਮੈਂ ਫਲਾਂ ਥਾਂ ਤੇ ਜਾਵਾਂਗਾ ਜਾਂ ਫਲਾਂ ਕੰਮ ਕਰਾਂਗਾ, ਤੇ ਅਚਨਚੇਤ ਕੋਈ ਰੱਬੋਂ ਐਸੀ ਰੁਕਾਵਟ ਪੈ ਜਾਏ ਕਿ ਬੰਦੇ ਦਾ ਉਹ ਜਿਹੜੀ ਖੁਆਇਸ਼ ਹੈ, ਉਹ ਸੱਦਰ ਜਿਹੜੀ ਹੈ ਉਹ ਪੂਰੀ ਨਾ ਹੋ ਸਕੇ, ਰਸਤੇ 'ਚ ਕੋਈ ਹਰਡਲ ਅੱਲਾਹ ਪਾਕ ਸੱਚਾ ਸਾਹਿਬ ਅਜਿਹੀ ਕ੍ਰੀਏਟ ਕਰ ਦੇਵੇ, ਕੋਈ ਐਸਾ ਵਾਕਿਆ ਹੋ ਜਾਵੇ ਕਿ ਉਹ ਸੱਦਰ, ਉਹ ਖੁਆਇਸ਼ ਤੋੜ ਨਾ ਚੜ ਸਕੇ, ਤੇ ਉਸ ਮੌਕੇ ਤੇ ਫਿਰ ਇਹ ਬੋਲਿਆ ਜਾਂਦਾ ਹੈ
ਭਈ ਨਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ। ਪਿਆਰਿਓ, ਇਹ ਸਨ ਤੁਹਾਡੇ ਭਿਜਵਾਏ ਹੋਏ ਅੱਜ ਦੇ ਅਖਾਣ। ਇਹਦੇ ਨਾਲ ਹੀ ਅੱਜ ਦੇ ਸਾਡੇ ਵਲੌਗ ਦਾ ਵੇਲਾ ਮੁੱਕ ਗਿਆ। ਹੁਣ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली। रौनक हो जाऊं छट में, चल मेले नू चलिए। ओ रौनक हो जाऊं